ਦੱਸਾਂਗਾ। ਲਓ ਜੀ ਹੋ ਗਈ ਸ਼ੁਰੂ। ਪੜ੍ਹੋ ਜੀ। ਚਲ ਮੈਂ ਸ਼ੁਰੂ ਕਰ ਦਿੰਦਾ। ਹਾਂਜੀ। ਤਦੋਂ ਫਕੀਰ ਸ਼ਤਾਬੀ ਬੰਦਾ ਜਾਨ ਇਸ਼ਕ ਵਿੱਚ ਹਾਰੇ ਹੂ ਆਸ਼ਿਕ ਸ਼ੀਸ਼ਾ ਨਫਸ ਮੁਰੱਬੀ ਜਾਨ ਜਾਨਾ ਤੋਂ ਵਾਰੇ ਹੂ ਖੁਦ ਨਫਸੀ ਛੱਡ ਹਸਤੀ ਝੇੜੇ ਲਾ ਸਿਰੋਂ ਸਭ ਭਾਰੇ ਹੂ ਮੋਇਆ ਬਾਜ ਨਹੀਂ ਹਾਸਿਲ ਬਾਹੂ ਸੈਂ ਸੈਂ ਸਾਂਗ ਉਤਾਰੇ ਹੂ। ਤਦੋਂ ਫਕੀਰ ਸ਼ਤਾਬੀ ਬੰਦਾ ਜਾਨ ਇਸ਼ਕ ਵਿੱਚ ਹਾਰੇ ਹੂ ਆਸ਼ਿਕ ਸ਼ੀਸ਼ਾ ਨਫਸ ਮੁਰੱਬੀ ਜਾਨ ਜਾਨਾ ਤੋਂ ਵਾਰੇ ਹੂ ਖੁਦ ਨਫਸੀ ਛੱਡ ਹਸਤੀ ਝੇੜੇ ਲਾ ਸਿਰੋਂ ਸਭ ਭਾਰੇ ਹੂ ਮੋਇਆਂ ਬਾਜ ਨਾ ਹਾਸਿਲ ਬਾਹੂ ਸਹਿ ਸਹਿ ਸਾਂਗ ਉਤਾਰੇ ਹੂ। ਤਦੋਂ ਫਕੀਰ ਸ਼ਤਾਬੀ ਬੰਦਾ ਜਾਂ ਇਸ਼ਕ ਵਿੱਚ ਹਾਰੇ ਹੂ ਆਸ਼ਿਕ ਸ਼ੀਸ਼ਾ ਨਫਸ ਮੁਰੱਬੀ ਜਾਂ ਜਾਨਾ ਤੋਂ ਵਾਰੇ ਹੂ ਖੁਦ ਨਫਸੀ ਛੱਡ ਹਸਤੀ ਜੇਰੇ ਲਾ ਸਿਰੋਂ ਸਭ ਭਾਰੇ ਹੂ ਮੋਇਆ ਬਾਜ ਨਹੀਂ ਹਾਸਿਲ ਬਾਹੂ ਸੇ ਸਾਂਗ ਉਤਾਰੇ ਹੂ। ਅੱਛਾ ਜੀ, ਮੈਂ ਪੜ੍ਹਨੀ ਆ। ਤਦੋਂ ਫਕੀਰ ਸ਼ਤਾਬੀ ਬੰਦਾ ਜਾਨ ਇਸ਼ਕ ਵਿੱਚ ਹਾਰੇ ਹੂ ਆਸ਼ਿਕ ਸ਼ੀਸ਼ਾ ਨਫਸ ਮੁਰੱਬੀ ਜਾਨ ਜਾਨਾ ਤੋਂ ਵਾਰੇ ਹੂ ਖੁਦ ਨਫਸੀ ਛੱਡ ਹਸਤੀ ਝੇੜੇ ਲਾ ਸਿਰੋਂ ਸਭ ਭਾਰੇ ਹੂ ਮੋਇਆ ਬਾਜ ਨਹੀਂ ਹਾਸਿਲ ਬਾਹੂ ਸਹਿ ਸਹਿ ਸਾਂਗ ਉਤਾਰੇ ਹੂ। ਹਾਂਜੀ। ਗੌਰ ਸਾਹਿਬ ਨੇ ਸਾਰਿਆਂ ਨੇ ਪੜ੍ਹ ਲਿਆ? ਜੀ ਜੀ। ਅੱਛਾ। ਤਦੋਂ ਫਕੀਰ ਸ਼ਤਾਬੀ ਹੁੰਦਾ ਜਾਨ ਇਸ਼ਕ ਵਿੱਚ ਹਾਰੇ ਹੋ। ਇਹਦੇ ਵਿੱਚ ਜਿਹੜਾ ਮੁਸ਼ਕਿਲ ਲਫ਼ਜ਼ ਆ ਉਹ ਤੇ ਸਿਰਫ ਸ਼ਤਾਬੀ ਹੈ। ਸ਼ਤਾਬੀ ਦਾ ਮਤਲਬ ਹੈ ਇਮੀਡੀਏਟਲੀ, ਫੌਰਨ। in a brief time। ਆਸ਼ਿਕ ਸ਼ੀਸ਼ਾ ਨਫਸ ਮੁਰੱਬੀ, ਆਸ਼ਿਕ ਜਿਹੜਾ ਹੈ ਉਹ ਰੱਬ ਦਾ ਜਿਹੜੀ ਹਸਤੀ ਹੈ, ਨਫਸ ਹੈ। ਮੁਰੱਬੀ ਉਹ ਹੁੰਦਾ ਹੈ ਜਿਹੜਾ ਕਿ ਤੁਹਾਡੀ ਰਾਖੀ ਕਰਦਾ ਹੈ, ਜਿਹੜਾ ਤੁਹਾਨੂੰ ਪ੍ਰੋਟੈਕਟ ਕਰਦਾ ਹੈ। ਉਹਨੂੰ ਇਹ ਅਰਬੀ ਤੋਂ ਆਇਆ, ਰੱਬ ਤੋਂ। ਤੇ ਰੱਬ ਦਾ ਔਰ ਮੁਰੱਬੀ ਦਾ ਮਤਲਬ ਹੈ ਜਿਹੜਾ ਤੁਹਾਡੀ ਰਾਖੀ ਕਰਦਾ ਹੈ, ਜਿਹੜਾ ਤੁਹਾਡੀ ਹਿਫਾਜ਼ਤ ਕਰਦਾ ਹੈ। ਆਸ਼ਿਕ ਸ਼ੀਸ਼ਾ ਨਫਸ ਮੁਰੱਬੀ, ਯਾਨੀ ਆਸ਼ਿਕ ਦਾ ਜਿਹੜਾ ਨਫਸ ਮੁਰੱਬੀ ਹੈ ਉਹ ਆਸ਼ਿਕ ਦਾ ਸੀਨਾ ਹੁੰਦਾ ਹੈ। ਜਾਨ ਜਾਨਾ ਤੋਂ ਵਾਰੇ ਹੋਈ, ਜਾਨ ਤੇ ਜਾਨ ਹੋਈ, ਤੇ ਜਾਨਾ ਦਾ ਮਤਲਬ ਹੈ ਮਾਸ਼ੂਕ, ਬਿਲੋਵਡ ਤੋਂ ਵਾਰੇ ਹੂ, ਵਾਰੇ ਦਾ ਮਤਲਬ ਹੈ ਕੁਰਬਾਨ ਕਰਦਾ ਹੈ। ਖੁਦ ਨਫਸੀ, ਖੁਦ ਨਫਸੀ ਦਾ ਮਤਲਬ ਹੈ ਸੈਲਫ ਇੰਟੈਲੀਜੈਂਸ। ਖੁਦ ਨਫਸੀ ਛੱਡ ਹਸਤੀ ਝੇੜੇ, ਖੁਦ ਨਫਸੀ ਤੇ ਛੱਡ ਹਸਤੀ, ਯਾਨੀ ਆਪਣੀ ਹੋਂਦ ਦੇ ਜਿਹੜਾ ਖੁਦ ਨਫਸੀ ਤੇ ਆਪਣੇ ਹੋਣ ਦਾ ਜਿਹੜਾ ਦੇ ਵਿਚਕਾਰ ਝੇੜਾ ਹੈ, ਉਹਨੂੰ ਉਹ ਲਾ ਸਿਰੋਂ ਸਭ ਭਾਰੇ ਹੋ। ਇਹ ਸਾਰੇ ਉਹਦੇ ਸਿਰ ਤੇ ਭਾਰ ਹੁੰਦੇ ਨੇ ਤੇ ਉਹ ਉਹਨਾਂ ਨੂੰ ਲਾ ਕੇ ਸੁੱਟ ਦਿੰਦਾ ਹੈ। ਮੋਇਆਂ ਬਾਜ ਨਹੀਂ ਹਾਸਿਲ ਬਾਹੂ ਸਹਿ ਸਹਿ ਸਾਂਗ ਉਤਾਰੇ। ਹੋ, ਮਰਨ ਤੋਂ ਬਗੈਰ
ਕੁਛ ਹਾਸਲ ਨਹੀਂ ਹੁੰਦਾ, ਭਾਵੇਂ ਜਿੰਨੇ ਮਰਜ਼ੀ ਵੀ ਤੁਸੀਂ ਸਾਂਗ ਬਣਾ ਲਓ ਜਾਂ ਜਿੰਨੇ ਮਰਜ਼ੀ ਵੀ ਤੁਸੀਂ ਸਾਂਗ ਤੇ ਨਕਲ ਕਰਨਾ ਹੁੰਦਾ ਨਾ, ਮਤਲਬ ਜਿੰਨੀਆਂ ਮਰਜ਼ੀ ਆਪਣੀ ਸ਼ਕਲਾਂ ਬਦਲ ਲਓ, ਜਿੰਨੇ ਮਰਜ਼ੀ ਕਾਸਟਿਊਮ ਤੁਸੀਂ ਬਦਲ ਲਓ, ਫਿਰ ਵੀ ਤੁਹਾਨੂੰ ਹਾਸਲ ਨਹੀਂ ਹੁੰਦਾ। ਹਾਸਲ ਹੋਣ ਲਈ ਲਾਜ਼ਮ ਹੈ ਕਿ ਤੁਹਾਨੂੰ ਮਰਨਾ ਪੈਂਦਾ। ਹੁਣ ਅਸੀਂ ਬੋਲੀਏ ਡਾਕਟਰ ਸਾਹਿਬ? ਹਾਂਜੀ, ਹੁਣ ਤੁਸੀਂ ਜੋ ਤੁਹਾਡਾ ਜੀ ਜੀ ਜੋ ਵੀ ਤੁਹਾਨੂੰ ਜੋ ਸਮਝ ਆਈ ਹੈ ਉਹ ਗੱਲ ਕਰੋ ਤੁਸੀਂ। ਅਗਰ ਮੈਂ ਬੋਲ ਦੇਣਾ ਸਰ। ਤਦੋਂ ਫਕੀਰ ਸ਼ਤਾਬੀ ਬੰਦਾ ਜਾਨ ਇਸ਼ਕ ਵਿੱਚ ਹਾਰੇ ਹੋ, ਕਿ ਇਸ਼ਕ ਤਦੋਂ ਫਕੀਰ ਸ਼ਤਾਬੀ ਪਾਉਂਦਾ। ਸ਼ਤਾਬੀ ਜਿਸ ਤਰ੍ਹਾਂ ਭੰਵਰਾ ਉਹਦੇ ਤੇ ਸ਼ਮਾ ਤੇ ਜਾਂ ਉਹ ਨਹੀਂ, ਮੋਮਬੱਤੀ ਸ਼ਤਾਬੀ ਦਾ ਮਤਲਬ ਹੈ ਫੌਰਨ, ਇਮੀਡੀਏਟਲੀ। ਜੀ 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 ਜੀ। ਜਿਸ ਤਰ੍ਹਾਂ ਉਹ ਭੰਵਰਾ ਜਿਹੜਾ ਨਾ ਇੱਕ ਇਮੀਡੀਏਟ, ਜਦੋਂ ਉਹਦੇ ਤੇ ਸ਼ਮਾ ਦੇ ਕੁਰਬਾਨ ਹੁੰਦਾ ਤਾਂ ਇੱਕ ਇਮੀਡੀਏਟ ਐਕਸ਼ਨ ਹੁੰਦਾ ਉਹਦਾ। ਜਾਂ ਜਿਸ ਤਰ੍ਹਾਂ ਇਨਸਾਨ ਨੂੰ ਜਦੋਂ ਬਣਾਇਆ ਗਿਆ ਨਾ ਤੇ ਕਹਿੰਦੇ ਨੇ ਕਿ ਉਹ ਸ਼ਤਾਬਕਾਰ ਹੋਏਗਾ, ਤੇਜ਼ੀ ਕਰੇਗਾ। ਖੈਰ, ਤੇ ਉਹ ਤਦੋਂ ਫਕੀਰ ਸ਼ਤਾਬੀ ਬਣਦਾ ਜਾਨ ਇਸ਼ਕ ਵਿੱਚ ਹਾਰੇ ਹੋ, ਕਿ ਇਸ਼ਕ ਜਿਹੜਾ ਨਾ ਇਹ ਕੋਈ ਏਡਾ ਮਤਲਬ ਇਹ ਇਮੀਡੀਏਟ ਸਪੌਂਟੇਨੀਅਸ ਹੈ। ਔਰ ਸਪੌਂਟੇਨੀਅਸਲੀ ਜਿਹੜੀ ਤੁਸੀਂ ਤਦੋਂ ਫਕੀਰ ਸ਼ਤਾਬੀ ਬੰਦਾ ਜਾਨ ਇਸ਼ਕ ਵਿੱਚ ਹਾਰੇ, ਜਦੋਂ ਜਾਨ ਆਪਣੀ ਹਾਰ ਦਿੰਦਾ ਉਹ ਫੇਰ ਉਦੋਂ ਜਿਹੜਾ ਨਾ ਦੋਨੋਂ ਹੀ ਆਲਟਰਨੇਟ ਹੁੰਦੇ ਨੇ। ਜਦੋਂ ਸ਼ਤਾਬੀ ਹੁੰਦਾ ਤਾਂ ਉਹ ਇਸ਼ਕ ਹਾਰਦਾ, ਇਹ ਜਾਨ ਹਾਰ ਦਿੰਦਾ। ਔਰ ਜਦੋਂ ਜਾਨ ਹਾਰਦਾ ਤੇ ਫਿਰ ਉਹ ਇਮੀਡੀਏਟਲੀ ਉਹਨੂੰ ਮਹਿਬੂਬ ਵੀ ਮਿਲ ਜਾਂਦਾ ਜਾਂ ਉਹਨੂੰ ਉਹਦੀ ਮੁਰਾਦ ਵੀ ਮਿਲ ਜਾਂਦੀ। ਆਸ਼ਿਕ ਸ਼ੀਸ਼ਾ ਨਫਸ ਮੁਰੱਬੀ ਜਾਨ ਜਾਣਾ ਤੋਂ ਵਾਰੇ ਹੋ। ਆਸ਼ਿਕ ਇੰਜ ਜਿਸ ਤਰ੍ਹਾਂ ਸ਼ੀਸ਼ਾ, ਸ਼ਰਾਬ ਦਾ ਸ਼ੀਸ਼ਾ ਹੁੰਦਾ ਹੈ, ਤੇ ਉਹਦਾ ਨਫਸ ਜਿਹੜਾ ਨਾ ਮੁਰੱਬੀ ਨਫਸ ਇਸ ਤਰ੍ਹਾਂ ਜਿਸ ਤਰ੍ਹਾਂ ਉਹਦੇ ਅੰਦਰ ਸ਼ਰਾਬ ਹੈ। ਤੇ ਜਿਸ ਤਰ੍ਹਾਂ ਉਹਦਾ ਆਪਣਾ ਅਸਰ ਹੁੰਦਾ ਇੱਕ ਸ਼ਰਾਬ ਦਾ, ਇਸੇ ਤਰ੍ਹਾਂ ਇਹ ਜਿਹੜਾ ਆਸ਼ਿਕ ਸ਼ੀਸ਼ਾ ਨਫਸ ਮੁਰੱਬੀ, ਕਿ ਉਹ ਜਿਹੜਾ ਉਹਦਾ ਮੁਰੱਬੀ ਨਫਸ ਹੈ, ਜਿਹੜਾ ਉਹ ਇੱਕ ਲੋਕਾਂ ਦੇ ਕੰਮ ਆਉਣ ਵਾਲਾ ਨਫਸ ਹੈ, ਇਨਸਾਨੀਅਤ ਦਾ ਧਿਆਨ ਰੱਖਣ ਵਾਲਾ ਨਫਸ ਹੈ, ਜਾਨ ਜਾਣਾ ਤੋਂ ਵਾਰੇ ਹੋ। ਤੇ ਉਹ ਉਦੋਂ ਹੀ ਉਹ ਆਉਂਦਾ ਜਦੋਂ ਉਹ ਇਨਸਾਨੀਅਤ ਤੇ ਜਾਨ ਵਾਰ ਦਿੰਦਾ, ਜਾਂ ਲੋਕਾਂ ਵਾਸਤੇ ਜਾਂ ਸੱਚਾਈ ਆਸਤੇ ਉਹ ਆਪਣੀ ਜਾਨ ਵਾਰ ਦਿੰਦਾ। ਤੇ ਖੁਦ ਨਫਸੀ ਛੜ ਹਸਤੀ ਝੇੜੇ ਲਾ ਸਿਰੋਂ ਸਭ ਭਾਰੇ ਹੋ। ਖੁਦ ਨਫਸੀ ਜਿਹੜੀ ਆਪਣੇ ਸੈਲਫ ਇੰਟੈਲੀਜੈਂਸ, ਡਾਕਟਰ ਸਾਹਿਬ ਨੇ ਕਿਹਾ, ਤੇ ਹਸਤੀ ਈਗੋ ਸੈਲਫਿਸ਼ ਹੋਣਾ ਵੀ ਬਣਦਾ, ਈਗੋ ਵੀ ਹੋਣਾ ਬਣਦਾ। ਖੁਦ ਨਫਸੀ ਛੜ ਹਸਤੀ, ਇਹ ਆਪਣੀ ਮੈਂ ਕੱਢ ਦੇ, ਨਾ ਕਰ ਮੇਰੀ ਇੱਥੇ, ਨਾ ਹੈ ਮੇਰੀ ਨਾ ਹੈ ਤੇਰੀ। ਤੇ ਖੁਦ ਨਫਸੀ ਆਪਣੇ ਆਪ ਵਿੱਚ ਹੀ ਹਰ ਵੇਲੇ ਰਹਿਣ ਨਾਲ ਇਹ ਇੰਝ ਹੀ ਹੈ, ਝੇੜੇ ਲਾ ਸਿਰੋਂ ਸਭ ਭਾਰੇ ਹੋ। ਇਹ ਉਹ ਸਾਰੇ ਅਲਾਇਸ਼ਾਂ, ਇਹ ਸਭ ਉਹ ਅਲਾਇਸ਼ਾਂ ਔਰ ਝਗੜੇ ਔਰ ਕਨਫਿਊਜ਼ਨਸ ਨੇ ਜਿਹੜੀਆਂ ਤੂੰ ਐਵੇਂ ਸਿਰ ਤੇ ਚੁੱਕੀਆਂ, ਭਾਰ ਸਿਰ ਤੇ ਲੱਦਿਆ। ਇਹ ਜਿਹੜੀ ਈਗੋ ਹੈ ਔਰ ਜਿਹੜੀ ਸੈਲਫ ਇੰਟੈਲੀਜੈਂਸ ਹੈ, ਇਹ ਟੋਟਲੀ ਜਿਹੜੀ ਹੈ ਨਾ ਤੇਰਾ ਤੇ ਭਾਰ ਹੈ ਇੱਕ, ਔਰ ਇਹ ਬੋਝ ਬਣਾਏਦਾ ਤੂੰ ਆਪਣੇ ਨਫਸ ਉੱਤੇ। ਮੋਇਆਂ ਬਾਝ ਨਾ ਹਾਸਿਲ ਬਾਹੂ ਸਹਿ ਸਹਿ ਸਾਂਗ ਉਤਾਰੇ ਹੋ। ਸੱਚਾ ਹੋ ਜਾ, ਆਰਗੈਨਿਕ ਹੋ ਜਾ, ਮੋਇਆਂ ਬਾਝ ਨਾ ਹਾਸਿਲ ਬਾਹੂ। ਮਰਨ ਦੀ ਭਾਵੇਂ ਜਿੰਨੇ ਮਰਜ਼ੀ ਸਾਂਗ ਲਾਏ ਬੰਦਾ, ਲੇਕਿਨ ਜੋ ਚੀਜ਼ ਮਰਨ ਤੋਂ ਬਾਅਦ ਪਤਾ ਲੱਗਦੀ ਹੈ ਉਹ ਮਰਨ ਦੀ ਐਕਟਿੰਗ ਕਰਨ ਨਾਲ ਪਤਾ ਨਹੀਂ ਲੱਗ ਸਕਦੀ। ਇਸ ਵਾਸਤੇ ਪਿਓਰ, ਸੱਚਾ ਔਰ ਆਰਗੈਨਿਕ ਹੋ ਕੇ ਹੀ ਬੰਦਾ ਜਿਹੜਾ ਨਾ ਸੱਚਾਈ ਨੂੰ ਹਾਸਲ ਕਰ ਸਕਦਾ। ਉਹਦੀ ਨਕਲ ਉਤਾਰ ਕੇ, ਸੱਚਾ ਹੋਣ ਦੀ ਨਕਲ ਉਤਾਰ ਕੇ ਸੱਚ ਨਹੀਂ ਮਿਲਦਾ। ਮੈਨੂੰ ਤਾਂ ਇਹ ਸਮਝ ਆਇਆ ਡਾਕਟਰ ਸਾਹਿਬ।
Can I just ask this, Sangat? I mean, I know that Dr. Manzur used the word song, but if we use the word rang, would it make a difference? Rang. क्योंकि वो text में था ना rang. मैं गलत लिख गया. Oh, okay. उनमें पढ़ रहे हैं तो सांग ही है. Okay. But for me, my favorite line is the khud nafsi chad hasti jhere. I feel like ye universe mujhe bata raha. I love that line. अच्छा, मेरा ਤੁਹਾਡੇ ਕੋਲ ਇੱਕ ਸਵਾਲ ਹੈ. ਹਾਂਜੀ. ਉਹ ਇਹ ਹੈ ਕਿ ਫਰਜ਼ ਕਰੋ ਤੁਸੀਂ ਇੱਕ ਰੱਬ ਦੇ ਮੰਨਣ ਵਾਲੇ ਨਹੀਂ ਹੋ. ਜਿਵੇਂ ਆਰਗੇਨਾਈਜ਼ ਮਜ਼ਹਬ ਦੇ ਵਿੱਚ ਇੱਕ ਭਗਵਾਨ, ਇੱਕ ਅੱਲਾ ਨੂੰ ਮੰਨਿਆ ਜਾਂਦਾ ਹੈ. ਫਰਜ਼ ਕਰੋ ਤੁਸੀਂ ਉਹਨੂੰ ਮੰਨਣ ਉਹਨੂੰ ਟ੍ਰੈਡੀਸ਼ਨਲ ਦੇ ਤੌਰ ਤੇ ਮੰਨਣ ਵਾਲੇ ਨਹੀਂ ਹੋ, ਔਰ ਹੁਣ ਤੁਸੀਂ ਇਸ ਬਹਿਸ ਨੂੰ ਪੜ੍ਹ ਰਹੇ ਹੋ, ਫਿਰ ਕਿਵੇਂ ਪੜ੍ਹੋਗੇ? ਜਿਹੜੇ ਰੱਬ ਨੂੰ ਨਹੀਂ ਮੰਨਦੇ, ਇਹ ਵਜੂਦ ਦੀ ਗੱਲ ਹੈ, ਆਪਣੇ ਹੋਂਦ ਦੀ ਆ, ਆਪਣੀ ਸੋਚ ਦੀ ਆ. ਜਿਹੜੇ ਜਿਹੜੇ ਮੋਇਆ ਬਾਜ ਨੇ ਹਾਸਲ ਜਿਹੜੀ ਗੱਲ ਆ, ਇਹ ਫਨਾ ਹੋਣਾ ਇੱਕ ਕਿਸਮ ਦਾ ਆ, ਜਿਹੜੀ what you believe in, ਜਿਹੜੀ ਚੀਜ਼ ਤੁਸੀਂ ਬਲੀਵ ਕਰਦੇ ਆ ਕਰਕੇ ਆਹ ਬੇਤ ਹੈਗੀ ਤੇ ਧਰਮ ਦੇ ਨਾਲ ਆਪਾਂ ਜੋੜ ਸਕਦੇ ਹਾਂ ਨਾ, give yourself to God. ਪਰ ਇਹ ਏਦਾਂ ਵੀ ਕਹਿ ਸਕਦੇ ਮੈਂ ਤੇ ਇਹ ਕਹਿ ਰਿਹਾ ਕਿ ਫਰਜ਼ ਕਰੋ ਤੁਸੀਂ ਧਰਮੀ ਨਹੀਂ ਹੋ. ਹਾਂਜੀ. ਕਿ ਨਹੀਂ ਧਰਮੀ, ਫਿਰ ਕਿਵੇਂ ਪੜ੍ਹੋਗੇ? ਫਿਰ ਇੰਝ ਹੀ ਹੈ ਨਾ ਕਿ ਫਿਤਰਤ ਦਾ ਜਿਹੜਾ ਸੁਣੋ ਗੱਲ, ਜਿਹੜੇ ਟ੍ਰੈਡੀਸ਼ਨਲ ਧਰਮੀ ਲੋਕ ਨੇ ਉਹ ਤਾਂ ਸੁਲਤਾਨ ਬਾਹੂ ਨੂੰ ਨਹੀਂ ਪੜ੍ਹਦੇ. ਆਮ ਤੌਰ ਤੇ ਸੁਲਤਾਨ ਬਾਹੂ ਨੂੰ ਉਹ ਲੋਕ ਬਹੁਤਾ ਪੜ੍ਹਦੇ ਨੇ ਜਿਹੜੇ ਟ੍ਰੈਡੀਸ਼ਨਲ ਧਰਮੀ ਨਹੀਂ ਹੈਗੇ. ਜਿਹੜੇ ਸੈਕੂਲਰ ਮਸੀਤਾਂ ਮੰਦਰਾਂ ਵਿੱਚ ਤੇ ਸੁਲਤਾਨ ਬਾਹੂ ਨਹੀਂ ਪੜ੍ਹਿਆ ਜਾਂਦਾ. ਉੱਥੇ ਤੇ ਸੁਲਤਾਨ ਬਾਹੂ ਜਿਹੜਾ ਹੈ ਉਹ ਬੈਨ ਹੈ. But Dr. Manzur, if you're asking the question how I would read this, ਅਸਲ ਵਿੱਚ ਨਾ ਜੋ ਨਿੱਕੀਆਂ ਹੁੰਦਿਆਂ ਤੋਂ ਸਾਨੂੰ ਮਸੀਤੇ ਕੁਰਾਨ ਭੇਜਣ ਪੜ੍ਹਿਆ ਜਾਂਦਾ ਨਾ, ਜਾਂ ਗੁਰੂ ਗ੍ਰੰਥ ਸਾਹਿਬ ਪੜ੍ਹਨੇ ਭੇਜਿਆ ਜਾਂਦਾ ਨਾ, ਉਹ ਐਡਾ ਪੱਕਾ ਹੋ ਜਾਂਦਾ ਕਿ ਅਸੀਂ ਉਸ ਮਦਰਸੇ ਚੋਂ ਨਿਕਲਦੇ ਹੀ ਨਹੀਂ. ਇਹ ਬਹੁਤ ਵੱਡੀ ਪ੍ਰੋਬਲਮ ਹੈ. ਔਰ ਇਹਦੇ ਵਿੱਚ ਜਿਹੜੀ ਸਾਰੀ ਕੋਸ਼ਿਸ਼ ਹੈ ਵਾ ਪੜ੍ਹਨ ਦੇ ਵਿੱਚ, ਉਹ ਲਰਨਿੰਗ ਤੋਂ ਜ਼ਿਆਦਾ ਅਨਲਰਨਿੰਗ ਹੈ. ਕਿ ਜਿਹੜੀ ਤੁਸੀਂ ਟ੍ਰੈਡੀਸ਼ਨਲ ਲਰਨਿੰਗ ਕੀਤੀ ਹੈ ਉਹਨੂੰ ਅਨਲਰਨ ਕਰੋ. ਅਗਰ ਸੁਲਤਾਨ ਬਾਹੂ ਉਹਨੂੰ ਅਨਲਰਨ ਨਾ ਕਰੇ ਤੇ ਉਹ ਇਹ ਸ਼ਾਇਰੀ ਨਹੀਂ ਲਿਖ ਸਕਦਾ. ਉਹ ਆਲਮ ਲੋਕ ਬੰਦਾ ਸੀ, ਉਹ ਕੋਈ ਹਦੀਸ ਤੇ ਕਿਤਾਬਾਂ ਲਿਖਦਾ, ਕੋਈ ਫਿਕਾ ਤੇ ਲਿਖਦਾ, ਕੋਈ ਉਹ ਕੁਰਾਨ ਦੀ ਤਸ਼ਰੀਹ ਕਰਦਾ, ਉਹ ਸ਼ਾਇਰੀ ਕਰ ਰਿਹਾ ਹੈ. ਮਤਲਬ ਇਹ ਕਿ ਸਾਨੂੰ ਇਹ ਕਿਉਂ ਸਮਝ ਨਹੀਂ ਆਉਂਦਾ ਕਿ ਉਹਦੇ ਤੋਂ
ਅਸਲ 'ਚ ਉਹਦੇ ਰੱਦ ਵਿੱਚ ਸ਼ਾਇਰੀ ਲਿਖੀ ਗਈ ਹੈ ਸਾਰੀ। ਤਦੋਂ ਫਕੀਰ ਸ਼ਤਾਬੀ ਬਣਦਾ ਜਾਨ ਇਸ਼ਕ ਵਿੱਚ ਹਾਰੇ। ਜਦੋਂ ਇਸ਼ਕ ਦੇ ਵਿੱਚ ਉਹ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ ਤੇ ਫਿਰ ਫਕੀਰ ਲਈ ਛੇਤੀ ਨਾਲ ਉਹਨੂੰ ਮਿਲ ਜਾਂਦੀ ਹੈ। ਜਦੋਂ ਜਾਨ ਹਾਰ ਜਾਵੇ ਤੇ ਅੱਛਾ, ਹੁਣ ਜਾਨ ਹਾਰਨ ਦੀ ਤਸ਼ਰੀਹ ਵੀ ਇਸ ਬੈਤ ਦੇ ਅੰਦਰ ਹੀ ਉਹਨਾਂ ਨੇ ਕੀਤੀ ਹੈ। ਉਹ ਇਹ ਹੈਗੀ ਹੈ, ਖੁਦ ਨਫਸੀ ਛੱਡ ਹਸਤੀ ਝੇੜੇ। ਇਹ ਤਸ਼ਰੀਹ ਹੈ ਫਕੀਰ ਦੀ ਜਾਨ, ਇਸ਼ਕੀ ਜਾਨ ਹਾਰਨ ਦੀ। ਜਾਨ ਹਾਰਨ ਦਾ ਮਤਲਬ ਨਹੀਂ ਹੈ ਕਿ ਉਹ ਖੁਦਕੁਸ਼ੀ ਕਰ ਲਵੇ ਜਾਂ ਸੁਈਸਾਈਡ ਕਰ ਲਵੇ। ਖੁਦ ਨਫਸੀ ਛੱਡ ਹਸਤੀ ਝੇੜੇ। ਜਦੋਂ ਉਹ ਸੈਲਫ ਇੰਟੈਲੀਜੈਂਸ, ਈਗੋ ਔਰ ਆਪਣੀ ਜਿਹੜੀ ਖਾਸ ਐਗਜ਼ਿਸਟੈਂਸ ਹੈ, ਉਹਨਾਂ ਦੇ ਝਗੜਿਆਂ ਨੂੰ ਛੱਡ ਕੇ ਜਦੋਂ ਉਹਦੇ ਸਿਰ ਤੇ ਭਾਰ ਨੇ, ਉਹਨਾਂ ਭਾਰਾਂ ਨੂੰ ਜਦੋਂ ਲਾ ਕੇ ਸੁੱਟ ਦਿੰਦਾ ਹੈ ਤੇ ਉਹਨੂੰ ਹੀ ਇਸ਼ਕ ਵਿੱਚ ਜਾਨ ਦੇਣਾ ਕਹਿੰਦੇ ਨੇ। ਮਤਲਬ ਇੱਥੇ ਜਾਨ ਦੇਣ ਦਾ ਮਤਲਬ ਇਹ ਤੇ ਨਹੀਂ ਹੈ ਕਿ ਸੂਲੀ ਚੜ ਜਾਣਾ ਜਾਂ ਸੁਸਾਈਡ ਕਰ ਲੈਣਾ, ਇਹ ਤੇ ਨਹੀਂ ਮਤਲਬ ਹੈ। ਤੁਹਾਡੇ ਖਿਆਲ 'ਚ ਜਾਨ ਹਾਰਨ ਦਾ ਕੀ ਮਤਲਬ ਹੈ? ਸਬਮਿਸ਼ਨ ਕਰਨਾ। ਜਿੱਦਾਂ ਜੋ ਨੇ ਵੀ ਤੁਸੀਂ ਬਿਲੀਵ ਕਰਦੇ ਹੋ, ਜੋ ਕੁਛ ਵੀ ਤੁਸੀਂ ਬਿਲੀਵ ਕਰਦੇ ਆ, ਉਹਨੂੰ 100% ਉਹਦੇ ਨਾਲ ਹੀ ਰਲ ਜਾਣਾ। ਜੇ ਤੁਸੀਂ ਕਈ ਜਿੱਦਾਂ ਹੈਗੇ ਜਿਹੜੇ ਕੰਮ ਕਰਦੇ ਆ, ਉਹ 100% 110% ਉਹ ਜ਼ੋਰ ਲਾ ਦਿੰਦੇ ਕੰਮ ਤੇ। ਇਟਸ ਕੰਪਲੀਟ ਸਬਮਿਸ਼ਨ ਟੂ ਵਾਟ ਯੂ ਬਿਲੀਵ ਇਨ। ਮੈਨੂੰ ਇਹ ਲੱਗਦਾ। ਬਾਕੀ ਵੀ ਉਹਦਾ ਕਹਿ ਸਕਦੇ, ਗੱਲ ਕਰ ਸਕਦੇ। ਮੈਨੂੰ ਇਹ ਆ, ਤੁਸੀਂ ਗੱਲ ਕਰੋ। ਨਹੀਂ, ਇੱਥੇ ਉਹਨਾਂ ਨੇ ਸਪੈਸੀਫਿਕ ਕਰ ਦਿੱਤਾ ਨਾ। ਮਤਲਬ ਇੱਥੇ ਜਨਰੈਲਿਟੀ ਤੁਹਾਡੇ ਜਿਵੇਂ ਤੁਸੀਂ ਕਹਿ ਰਹੇ ਹੋ, ਉਵੇਂ ਇਹ ਜਨਰੈਲਿਟੀ ਨਹੀਂ ਹੈ, ਬਲਕਿ ਇਹ ਪਰਟੀਕੁਲੈਰਿਟੀ ਹੈ। ਔਰ ਪਰਟੀਕੁਲੈਰਿਟੀ ਹੈਗੀ ਹੈ ਜਾਨ ਹਾਰਨ ਦੀ, ਕਿ ਖੁਦ ਨਫਸੀ ਛੱਡਣਾ, ਖੁਦ ਨਫਸੀ ਤੇ ਹਸਤੀ ਦੇ ਜਿਹੜੇ ਝੇੜੇ ਨੇ ਆਪਸ 'ਚ, ਉਹਨਾਂ ਨੂੰ ਸਿਰੋਂ ਲਾ ਕੇ ਸੁੱਟ ਦੇਣਾ, ਉਹਨਾਂ ਦੇ ਭਾਰ ਨੂੰ ਲਾ ਕੇ ਸੁੱਟ ਦੇਣਾ, ਜਿਹੜਾ ਹੈ ਉਹ ਇਸ਼ਕ ਵਿੱਚ ਜਾਨ ਹਾਰਨਾ ਹੈ। ਆਸ਼ਿਕ ਸ਼ੀਸ਼ਾ ਨਫਸ ਮੁਰਬੀ, ਜਿਹਨੂੰ ਅਸੀਂ ਮੁਰਬੀ ਕਹਿੰਦੇ ਹਾਂ, ਨਫਸ ਮੁਰਬੀ ਕਹਿੰਦੇ ਹਾਂ, ਯਾਨੀ ਜਿਹੜਾ ਰੱਬੀ ਸਾਹ ਹੈ, ਉਹ ਅਸਲ ਦੇ ਵਿੱਚ ਆਸ਼ਿਕ ਦੀ ਹੀ ਸ਼ਕਲ ਹੈ। ਜਾਨ ਜਾਨਾ ਤੋਂ ਵਾਰੇ ਹੋ, ਮਤਲਬ ਜਿਹੜਾ ਕਿ ਆਪਣੇ ਮਹਿਬੂਬ ਦੇ ਉੱਤੋਂ ਆਪਣੀ ਜਾਨ ਕੁਰਬਾਨ ਕਰ ਦੇਵੇ, ਜਿਹੜਾ ਆਸ਼ਿਕ, ਤੇ ਉਹ ਮੁਰੱਬੀ ਯਾਨੀ ਰੱਬ ਦੀ ਸ਼ਕਲ ਹੁੰਦੀ ਆ। مویاں باجھ نہیں حاصل باہو سہ سہ سانگ اتارے ہو۔ ਹੁਣ ਉਹ ਇਹਦੇ ਵਿੱਚ ਫਿਰ ਹੋਰ ਉਹਨੂੰ ਉਹਨਾਂ ਨੇ ਬ੍ਰੌਡਨ ਕਰ ਦਿੱਤਾ ਹੈ। ਪਹਿਲੇ ਤੇ ਖੁਦ ਨਫਸੀ ਤੇ ਹਸਤੀ ਦੇ ਝੇੜਿਆਂ ਤੱਕ ਉਹਨੂੰ ਡਿਫਾਈਨ ਕੀਤਾ ਸੀ, ਹੁਣ ਉਹਨੂੰ ਫਿਰ ਜਨਰਲਾਈਜ਼ ਕਰਤਾ। ਜਿਵੇਂ ਪਹਿਲੇ ਮਿਸਰੇ ਵਿੱਚ ਸੀ ਕਿ
مویاں بغیر ਜਿਹੜਾ ਹੈ ਉਹ ਗੇਨ ਨਹੀਂ ਹੁੰਦਾ, ਹਾਸਲ ਨਹੀਂ ਹੁੰਦਾ, ਭਾਵੇਂ ਜਿੰਨੇ ਮਰਜ਼ੀ ਨਕਲੀਏ ਬਣ ਜਾਓ। Yeah, but Dr. Manzur, oh sorry, what you want? Oh yeah. ਖੁਦ ਨਫਸੀ ਜਿਹੜੀ ਹੈ, ਖੁਦ ਨਫਸੀ ਜਿਹੜੀ ਹੈ ਉਹ ਕੀ ਹੈ? ਨਫਸੀ ਹੁੰਦਾ ਇੰਟੈਲੀਜੈਂਸ ਹੈ ਨਾ, ਇੰਟੈਲੀਜੈਂਸ ਹੁੰਦਾ ਨਫਸੀ ਦਾ ਮਤਲਬ ਕੀ ਹੈ? ਇੰਟੈਲੀਜੈਂਸ ਨਹੀਂ ਨਹੀਂ, ਨਫਸ ਦਾ ਮਤਲਬ ਹੁੰਦਾ ਹੈ ਵੈਸੇ ਤੇ ਸਾਹ ਹੁੰਦਾ ਹੈ, ਸਾਹ, ਅੱਛਾ ਸਾਹ। ਲੇਕਿਨ ਖੁਦ ਨਫਸੀ ਦਾ ਮਤਲਬ ਹੈ ਖੁਦ ਗਰਜ਼ੀ, ਯਾਨੀ ਆਪਣਾ ਹੀ ਖਿਆਲ ਰੱਖਣਾ। ਸੈਲਫਿਸ਼ ਜਿਹਨੂੰ ਕਹਿ ਦਿੰਦੇ ਆ ਨਾ। ਹਾਂ, ਜਿਹਨੂੰ ਸੈਲਫਿਸ਼ ਤੁਸੀਂ ਕਹਿੰਦੇ ਹੋ। ਤੇ ਸੈਲਫਿਸ਼ ਹੋਣਾ ਕੀ ਹੁੰਦਾ ਹੈ ਕਿ ਤੁਸੀਂ ਪ੍ਰੈਕਟੀਕਲੀ ਸੋਸਾਇਟੀ 'ਚ ਮੁਖਤਲਿਫ ਚੀਜ਼ਾਂ ਤੇ ਆਪਣਾ ਐਕਸਕਲੂਸਿਵ ਹੱਕ ਵਿਖਾਉਣਾ ਚਾਹੁੰਦੇ ਹੋ। ਇਹ ਮਕਾਨ ਮੇਰਾ ਹੈ, ਇਹ ਫੋਨ ਮੇਰਾ ਹੈ, ਇਹ ਜਿਹੜਾ ਮੇਰਾ ਹੈ ਇਹ ਖੁਦ ਨਫਸੀ ਹੈ। ਜਿਹੜੀ ਮੈਂ ਆ ਉਹ ਮੈਂ ਛੱਡਣ ਨੂੰ ਕਹਿੰਦੇ, ਤੁਸੀਂ ਮੈਂ ਛੱਡੋ ਆਪਣੀ ਮੈਂ ਜਿਹੜੀ ਵਧੀਆ। ਤੁਸੀਂ ਕੁਝ ਕਹਿੰਦੇ ਸੀ? Oh no, I was just saying, Dr. Manzur has thrown me though with the question that if we're looking at this Abyat as someone who believes in many gods, that's thrown me. So I'm thinking like Greek mythology. No, he's saying we believe in like different gods, so different paths. If we throw that away, how would you read it then? If you don't read it from a religious perspective, what does it mean for you? Oh, okay. So not like someone who believes in many gods. But no, he's saying there's different like there's ਮਤਲਬ ਇਹ ਚ ਗਾਡ ਇੱਕ ਗਾਡ ਜਾਂ ਮੈਨੀ ਗਾਡਸ ਦਾ ਤੇ ਕੁਐਸਚਨ ਹੀ ਨਹੀਂ ਚੁੱਕਿਆ ਗਿਆ। ਨਹੀਂ oh no, I took it like that, sorry. ਇਸ ਪੂਰੇ ਮਨ ਦੇ ਵਿੱਚ ਉਹਦਾ ਤੇ ਮਤਲਬ ਹੀ ਨਹੀਂ ਚੁੱਕਿਆ ਗਿਆ। ਜੇ ਇੱਕ ਬੰਦਾ ਵਿਤਨਾਮ ਚ ਰਹਿ ਰਿਹਾ ਹੈ ਤੇ ਉਹਦੇ ਅਸੀਂ ਇਹ ਫਰਜ਼ ਕਰੋ ਇਹ ਬੰਦ ਜਾਂ ਬੈਤ ਉਹਦੇ ਬਾਰੇ ਚ ਪੜ੍ਹ ਰਹੇ ਹਾਂ। ਅਸੀਂ ਤੇ ਇਸ ਅਜ਼ੰਪਸ਼ਨ ਨੂੰ ਲੈ ਕੇ ਚੱਲਨੇ ਆ ਨਾ ਬੇਸਿਕਲੀ ਜਿਹੜੇ ਅਸੀਂ ਇਹਨਾਂ ਗਰੁੱਪਾਂ ਚ ਜਾਂ ਤੇ ਅਸੀਂ ਮੁਸਲਮਾਨ ਹੈ ਜਾਂ ਅਸੀਂ ਹਿੰਦੂ ਹੈ ਜਾਂ ਅਸੀਂ ਸਿੱਖ ਹੈ। ਮੋਸਟਲੀ ਮੁਸਲਮਾਨ ਔਰ ਸਿੱਖ ਨੇ ਤੇ ਅਸੀਂ ਤੇ ਐਸ ਨੂੰ ਅਜ਼ੰਪਸ਼ਨ ਲੈ ਕੇ ਚੱਲਦੇ ਹਾਂ ਜਿਹੜੀ ਸਾਨੂੰ ਮਜ਼ਹਬ ਨੇ ਸਿਖਾਈ ਹੈ ਕਿ ਇੱਕ ਰੱਬ ਹੁੰਦਾ ਹੈ ਤੇ ਉਹਦਾ ਇੱਕ ਨਿਜ਼ਾਮ ਹੁੰਦਾ ਹੈ। ਲੇਕਿਨ ਇਹ ਤੇ ਇੱਕ ਲਿਮਿਟਡ ਵਿਊ ਹੈ ਨਾ। ਲੇਕਿਨ ਅਗਰ ਤੁਸੀਂ ਯੂਨੀਵਰਸਲ ਬੀਇੰਗ ਨੂੰ ਲਓ ਉਹਦੇ ਵਿੱਚ ਉਹ ਵੀ ਆ ਜਾਣਗੇ ਜਿਹੜੇ ਕਿ ਸ਼ਾਇਦ ਮਜ਼ਹਬ ਨੂੰ ਮੰਨਦੇ ਵੀ ਨਾ ਹੋਣ। Yeah, but it's the oneness, the Vadat. So we're all different but same at the same time. But I just wanted to say, sorry, I'm changing. Ye jo se song utare hu, I'm thinking of Shakespeare. You know the world's a stage and we come in different roles and we have different parts to play, but we have to take all these off and get to the essence of who we are. That's how I read it. I think that is spot on. So song ਦਾ ਮਤਲਬ ਇਹ ਹੈ ਜਿਹੜਾ ਪ੍ਰੈਕਟੀਕਲੀ ਕਿ ਭਾਵੇਂ ਜੋਗੀ ਦਾ ਰੂਪ ਧਾਰ ਲਓ ਭਾਵੇਂ ਮੌਲਵੀ ਦਾ ਰੂਪ ਧਾਰ ਲਓ
ਜਿਹੜਾ ਮਰਜ਼ੀ ਰੂਪ ਧਾਰ ਲਓ, ਲੇਕਿਨ ਅਗਰ ਤੁਸੀਂ ਮਰਨ ਲਈ ਤਿਆਰ ਨਹੀਂ ਹੋ ਜਾਂ ਆਪਣੀ ਜਿਹੜੀ ਖੁਦ ਨਫਸੀ ਹੈ ਉਹਨੂੰ ਮਾਰਨ ਲਈ ਤਿਆਰ ਨਹੀਂ ਹੋ ਤੇ ਤੁਹਾਡਾ ਜੋਗੀ ਹੋ ਜਾਣਾ ਜਾਂ ਤੁਹਾਡਾ ਚਿੱਲੇ ਕੱਟਣਾ ਜਾਂ ਜੋ ਕੁਝ ਵੀ ਕਰਨਾ ਉਹ ਸਭ ਬੇਕਾਰ ਹੈ। Yeah. ਇਹ ਪਤਾ ਨਹੀਂ ਇੱਕ ਕਿਸ ਦੀ ਲਾਈਨ ਹੈ, ਜੇ ਤੋ ਪ੍ਰੇਮ ਖੇਡਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਮੇਰਾ ਖਿਆਲ ਹੈ ਕਿ ਇੱਕ ਮੈਂ ਜਿਹੜਾ ਸੁਣਿਆ ਹੈ ਉਹ ਇਹ ਕਿ ਗੁਰੂ ਨਾਨਕ ਜੀ ਦਾ ਹੈ, ਲੇਕਿਨ ਪਤਾ ਨਹੀਂ ਮੈਨੂੰ, ਲੇਕਿਨ ਇਹ ਬਹੁਤ ਮਸ਼ਹੂਰ ਹੈ। ਜੇ ਤੈਂ ਪ੍ਰੇਮ ਕਰਨ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਸਿਰ ਦੀਜੇ, ਮੈਨੂੰ ਗਾਂ ਚੇਤਾ ਨਹੀਂ ਹੈਗਾ ਭਈ ਹੈ। ਹੋਰ ਕੋਈ ਗੱਲ? Yeah, Dr. Manzur, why is it forbidden then to read Sultan Bahu in mosques? Because I don't see anything wrong. क्यों नहीं पढ़ते हैं ये बैत in मसीतों? क्यों नहीं? ਇਸ ਵਾਸਤੇ ਕਿ ਉਹਨਾਂ ਨੇ ਤੇ ਇੱਕ ਸਾਂਗ ਉਤਾਰੇ ਹੈ ਨਾ। Okay. Okay. ਤੇ ਉਹ ਉਹਨਾਂ ਨੂੰ ਤਾਂ ਸੂਟ ਨਹੀਂ ਕਰਦਾ ਨਾ। He exposed them. ਉਹਨਾਂ ਉੱਤੇ ਤੇ ਹੇਠ ਹੈ। Yeah. That's true. ਲਓ ਜੀ, ਮੇਰਾ ਖਿਆਲ ਹੈ ਹੁਣ ਗੱਲਾਂ ਸਾਡੇ ਕੋਲ ਮੁੱਕ ਗਈਆਂ ਤੇ ਹੁਣ ਅਸੀਂ ਛੁੱਟੀ ਕਰੀਏ। ਠੀਕ ਹੈ, ਠੀਕ ਹੈ ਜੀ। ਰੱਬ ਰੱਖੇ ਸਾਰਿਆਂ ਨੂੰ। Thank you. Rabrakha. ਰੱਬ ਅੱਛਾ ਜੀ, ਰੱਖਾ ਜੀ। ਓਕੇ।